ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ। ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 3 ਤਰੀਕ ਆ ਤੇ ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 415 909 0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੋਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਿਸ਼ਪਾਲ ਕੌਰ ਜੋਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪਵਾਰ ਔਰੰਜਵਿਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਵਾਗੜੀ ਫਰੈਜ਼ਨੋ, ਪਰਮਜੀਤ ਸਿੰਘ ਬਰਕਲੇ। ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਇੱਕ ਜੋ ਟੀਵੀ ਐਂਕਰ ਆ ਸਵਾਨਾ ਗੁਥਰੀ, NBC ਦੀ ਉਹ ਟੀਵੀ ਐਂਕਰ ਆ ਜਿਹਨੇ ਓਲੰਪਿਕਸ ਜੋ ਹੋਣੀਆਂ ਸੀਗੀਆਂ ਇਟਲੀ ਦੇ ਵਿੱਚ, ਉਹਦੀ ਜਿਹੜੀ ਓਪਨਿੰਗ ਸੈਰਾਮਨੀ ਦੇ ਉੱਤੇ ਵੀ ਉਹਨਾਂ ਨੇ ਪੂਰੀ ਜਿਹੜਾ ਹਾਜ਼ਰੀ ਦੇਣੀ ਸੀ, ਕਵਰੇਜ ਕਰਨਾ ਸੀ। ਤੇ ਉਹਨਾਂ ਦੀ ਜਿਹੜੀ ਮਾਤਾ ਆ ਨੈਂਸੀ ਗੁਥਰੀ, 84 ਸਾਲਾਂ ਦੀ, ਉਹ ਐਰੀਜ਼ੋਨਾ ਦੇ ਵਿੱਚ, ਟੂਸਾਨ ਐਰੀਜ਼ੋਨਾ 'ਚ ਮਿਸਿੰਗ ਹੈਗੀ ਆ। ਤੇ ਹਜੇ ਤੱਕ ਵੀ ਪਤਾ ਨਹੀਂ ਲੱਗ ਸਕਿਆ ਵੀ ਕੀ ਕਾਰਨ ਹੈਗਾ ਆ। ਸਵਾਨਾ ਨੇ ਕਿਹਾ ਵੀ ਮੈਂ ਹੁਣ, ਮੇਰੀ ਮਦਰ ਮਿਸਿੰਗ ਆ, ਕਾਫੀ ਓਲਡ ਸੀ, ਘਰ ਦੇ ਵਿੱਚ ਸੀ, ਤੇ ਇਸ ਕਰਕੇ ਮੈਂ ਓਲੰਪਿਕਸ ਨੂੰ ਜੁਆਇਨ ਨਹੀਂ ਕਰੂੰਗੀ। ਜਿਹੜਾ NBC ਦਾ ਸਪੋਕਸ ਪਰਸਨ ਆ, ਉਹਨਾਂ ਨੇ ਦੱਸਿਆ ਹੈਗਾ। ਇਸੇ ਹਫਤੇ ਸਵਾਨਾ ਗੁਥਰੀ ਜੋ ਆ ਉਹ ਇਟਲੀ ਨੂੰ ਗਈ ਸੀ, ਜਿਹਨੇ ਕੋ-ਹੋਸਟ ਕਰਨਾ ਸੀ ਟੈਰੀ ਗੈਨਨ ਦੇ ਨਾਲ ਸਾਰੀਆਂ ਓਲੰਪਿਕਸ ਜੋ ਹੋ ਰਹੀਆਂ ਹੈਗੀਆਂ ਉੱਥੇ। ਪਰ ਹੁਣ ਵਾਪਸ, ਕਿਉਂਕਿ ਉਹਦੀ ਨੈਂਸੀ ਗੁਥਰੀ 84 ਸਾਲਾਂ ਦੀ ਜੋ ਮਦਰ ਆ, ਉਹ ਮਿਸਿੰਗ ਆ ਪਿਛਲੇ ਐਤਵਾਰ ਤੋਂ, ਤੇ ਉਸ ਨੂੰ ਜਿਹੜਾ ਸੋ ਉਸ ਚੱਕਰ ਦੇ ਵਿੱਚ ਉਹ ਵਾਪਸ ਆ ਰਹੀ ਹੈਗੀ ਆ। ਚਰਚ ਦੇ ਵਿੱਚ ਕਹਿੰਦੇ ਵੀ ਉਹ ਸ਼ੋ ਅਪ ਨਹੀਂ ਹੋਈ। ਯੂਜ਼ਲੀ ਹਰ ਸੰਡੇ ਨੂੰ ਉਹਦੀ ਮਾਤਾ ਚਰਚ ਜਾਂਦੀ ਸੀ। ਪੀਮਾ ਕਾਉਂਟੀ ਸ਼ੈਰਿਫ ਕ੍ਰਿਸ ਨੈਓਨੋਸ, ਉਹਨਾਂ ਨੇ ਜੋ ਜਰਨਲਿਸਟ ਨੂੰ ਦੱਸਿਆ ਹੈਗਾ। ਤੇ ਆਲੇ ਦੁਆਲੇ ਪ੍ਰਾਪਰਟੀਜ਼ ਨੂੰ ਵੀ ਸਰਚ ਕਰ ਰਹੇ ਆ, ਵੀ ਹੋ ਸਕਦਾ ਕਿਉਂਕਿ ਓਲਡ ਆ ਕਿਤੇ ਭੁੱਲ ਗਈ ਹੋਵੇ, ਪਰ ਹਜੇ ਤੱਕ ਜੋ ਆ ਉਹਦੀ ਜਿਹੜਾ ਉਸ ਨੂੰ ਕਿਤੇ ਵੀ ਜਿਹੜਾ ਲੱਭਿਆ ਨਹੀਂ ਗਿਆ ਹੈਗਾ, ਕਿਤੇ ਵੀ ਉਹ ਮਿਲੀ ਨਹੀਂ ਹੈਗੀ। ਜੀ, ਉਧਰ ਜਿਹੜਾ ਹਰਜੋਤ ਸਿੰਘ ਜੀ, ਹਾਊਸ ਦੇ ਵਿੱਚ ਗਵਰਨਮੈਂਟ ਸ਼ਟਡਾਊਨ ਖਤਮ ਇੱਕ ਹਿਸਾਬ ਦੇ ਨਾਲ ਹੋ ਚੁੱਕਾ ਆ। ਕੁਛ ਜਿਹੜੇ ਹਾਊਸ ਦੇ ਡੈਮੋਕ੍ਰੇਟਸ ਆ, ਉਹਨਾਂ ਨੇ ਮਾਈਕ ਜੌਨਸਨ ਦੀ ਮਦਦ ਕਰਦੇ ਹੋਏ ਗਵਰਨਮੈਂਟ ਸ਼ਟਡਾਊਨ ਨੂੰ ਖਤਮ ਕਰ ਦਿੱਤਾ ਆ। ਨਾਲ ਹੀ ਇਸ ਦੇ ਵਿੱਚ 10 ਦਿਨ ਦਾ ਵਕਤ ਮਿਲ ਚੁੱਕਾ ਆ। ਆਪਸ ਦੇ ਵਿੱਚ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਜਿਹੜੀ ਫੰਡਿੰਗ ਆ, ਉਸ ਨੂੰ ਬਹਾਲ ਬਾਅਦ ਦੇ ਵਿੱਚ ਕਰਨ ਦੇ ਲਈ। ਬਾਕੀ ਜਿਹੜੇ ਮਹਿਕਮੇ ਆ ਉਹ ਚੱਲਦੇ ਰਹਿਣਗੇ ਸਤੰਬਰ ਦੇ ਅਖੀਰ ਤੱਕ। ਤੇ ਪਰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਜਿਹੜੀ ਫੰਡਿੰਗ ਆ, 2 ਅਮਰੀਕਨਸ ਦੇ ਆਈਸ ਦੀਆਂ ਗੋਲੀਆਂ ਦੇ ਹੱਥੋਂ ਮਰਨ ਤੋਂ ਬਾਅਦ 'ਚ, ਉਹ ਸਿਰਫ 10 ਦਿਨ ਦੀ ਫੰਡਿੰਗ ਜਿਹੜੀ ਕੀਤੀ ਗਈ ਆ। 20 ਜਿਹੜੇ ਡੈਮੋਕ੍ਰੇਟਸ ਆ, ਕਹਿੰਦੇ ਵੀ ਉਹਨਾਂ ਨੇ ਰਿਪਬਲਿਕਨਸ ਦੇ ਨਾਲ ਬੇਸਿਕਲੀ ਵੋਟ ਪਾਈ ਹੈਗੀ ਆ। ਫਿਰ ਵੀ ਇਹ ਜਿਹੜਾ ਹਰਜੋਤ ਸਿੰਘ ਜੀ ਵੋਟ ਆ, ਬੜੀ ਹੀ ਕਲੋਜ਼ ਰਹੀ। 214 ਦੇ ਮੁਕਾਬਲੇ 217 ਵੋਟਾਂ ਦੇ ਨਾਲ ਡਿਪਾਰਟਮੈਂਟ ਆਫ ਡਿਫੈਂਸ, ਟ੍ਰੈਜਰੀ, ਹੈਲਥ ਐਂਡ ਹਿਊਮਨ ਸਰਵਿਸਿਜ਼, ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ, ਸਟੇਟ ਐਂਡ ਲੇਬਰ, ਉਹਨਾਂ ਦੀ ਜਿਹੜੀ ਫੰਡਿੰਗ ਸਤੰਬਰ ਤੱਕ ਕਲੀਅਰ ਕਰ ਦਿੱਤੀ ਗਈ ਆ। ਟਰੰਪ ਹੁਣਾਂ ਦੇ ਕੋਲ ਇਹ ਬਿੱਲ ਜਿਹੜਾ ਪਾਸ ਹੋਇਆ ਪਹੁੰਚ ਚੁੱਕਾ, ਤੇ ਉਹਨਾਂ ਨੇ ਆਲਰੇਡੀ ਉਸ ਦੇ ਉੱਤੇ ਸਾਈਨ ਕਰ ਦਿੱਤੇ ਆ। ਰਾਈਟ ਵਿੰਗ GOP ਲਾਅ ਮੇਕਰਸ 21 ਜਿਹੜੇ ਆ ਰਿਪਬਲਿਕਨਸ, ਉਹਨਾਂ ਨੇ ਉਲਟ ਜਿਹੜੀ ਆ ਇਸ ਤੇ ਵੋਟ ਪਾਈ। ਸੋ ਬਰਾਬਰ ਹੋ ਗਿਆ। 21 ਰਿਪਬਲਿਕਨ ਨੇ ਉਲਟ ਪਾਈ, 20 ਡੈਮੋਕ੍ਰੇਟਸ ਨੇ ਹੱਕ ਦੇ ਵਿੱਚ ਪਾਈ। ਤੇ ਜਿੱਦਾਂ ਆਪਾਂ ਸਵੇਰੇ ਵੀ ਦੱਸ ਰਹੇ ਸੀਗੇ ਵੀ ਇੱਕ ਰਿਪਬਲਿਕਨ ਜੇ ਉਲਟ ਜਾਂਦਾ ਹੈ ਤਾਂ ਇਹਨਾਂ ਦਾ ਸਰ ਜਾਣਾ ਆ, ਤੇ ਉਹੀ ਚੀਜ਼ ਜਿਹੜੀ ਉਹ ਵਾਪਰੀ ਹੈਗੀ ਆ। ਸੋ ਹਾਊਸ ਦਾ ਜਿਹੜਾ ਫਰੀडम ਕਾਕਸ ਆ, ਉਹਨਾਂ ਨੇ ਇਸ ਦੇ ਵਿੱਚ ਸੇਵ ਐਕਟ, ਵੋਟਰ ID ਲਾ, ਉਹਦੀ ਮੰਗ ਜਿਹੜੀ ਉਹ ਕੀਤੀ ਸੀ, ਜਿਸ ਨੂੰ ਲੈ ਕੇ ਬਿਲਕੁਲ ਵੀ ਜਿਹੜੇ ਡੈਮੋਕ੍ਰੇਟਸ ਆ ਉਹ ਨਹੀਂ ਜਿਹੜੇ ਉਹ ਮੰਨ ਰਹੇ ਸੀਗੇ। ਸੋ ਉਸ ਨੂੰ ਬਾਹਰ ਰੱਖਿਆ ਗਿਆ। ਬਾਕੀ ਚੀਜ਼ਾਂ ਨੂੰ ਜਿਹੜਾ ਆ ਉਹ
ਪਾਸ ਹੁਣ ਕਰ ਦਿੱਤਾ ਗਿਆ। ਸੋ ਗਵਰਨਮੈਂਟ ਸ਼ਟਡਾਊਨ ਹਰਜੋਤ ਸਿੰਘ ਜੀ ਖਤਮ ਹੋ ਜਾਵੇਗੀ, ਖਤਮ ਹੋ ਗਈ ਆ ਤੇ ਕੁਛ ਦਿਨ ਹੀ ਇਸ ਵਾਰ ਜਿਹੜੀ ਗਵਰਨਮੈਂਟ ਸ਼ਟਡਾਊਨ ਆ ਉਹ ਬੰਦ ਹੋ ਕੇ ਚੱਲ ਪਈ ਆ ਤੇ ਪਰ ਹੁਣ ਅਗਲੇ 2 ਹਫ਼ਤਿਆਂ ਦੇ ਵਿੱਚ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਫੰਡਿੰਗ ਨੂੰ ਲੈ ਕੇ ਆਪਸ ਦੇ ਵਿੱਚ ਇਹਨਾਂ ਦਾ ਘਮਸਾਨ ਚੱਲਦਾ ਰਹੇਗਾ। ਦੱਸਦੇ ਨਾ ਸਿਰਫ ਨੈਗੋਸ਼ੀਏਟ ਕਰਨ ਨੂੰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਜੋ ਇਸ਼ੂਜ਼ ਆ ਮੇਨ ਜੋ ਡੈਮੋਕ੍ਰੇਟਸ ਇਹ ਕਹਿ ਰਹੇ ਹੈਗੇ ਆ ਵੀ ਜਦੋਂ ਫੈਡਰਲ ਏਜੰਟਸ ਕਿਸੇ ਨੂੰ ਅਰੈਸਟ ਕਰਨ ਜਾਂਦੇ ਆ ਉਹਨਾਂ ਦੇ ਕੋਲ ਵਾਰੰਟਸ ਹੋਣੇ ਚਾਹੀਦੇ ਆ ਤੇ ਉਹ ਮਾਸਕ ਨਾ ਪਾਉਣ ਤੇ ਜੋ ਜੀਓਪੀ ਹੈਲਡ ਸਿਟੀਜ਼ ਹੈਗੀਆਂ ਆ ਉਹ ਕਹਿੰਦੀਆਂ ਵੀ ਨਹੀਂ ਇੱਦਾਂ ਹੀ ਰਹੂਗਾ ਸੈਂਚੁਰੀ ਸਿਟੀਜ਼ ਦੇ ਨਾਲ ਲੜਾਈ ਚੱਲ ਰਹੀ ਹੈਗੀ ਆ ਇਹ ਆਪਾਂ ਪਿਛਲੇ ਸਮਿਆਂ ਦੇ ਵਿੱਚ ਦੇਖੀ ਹੈਗੀ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਕੋਲ ਫਰਵਰੀ 13 ਤੱਕ ਜਿਹੜੀ ਆ ਇਹ ਪਹੁੰਚਣਾ ਚਾਹੀਦੀ ਸਾਰੀ ਇਨਫੋਰਮੇਸ਼ਨ ਨੈਗੋਸ਼ੀਏਸ਼ਨ ਵੀ ਅੱਗੇ ਕਿਸ ਤਰ੍ਹਾਂ ਉਹਨਾਂ ਨੂੰ ਫੰਡ ਕਰਨਾ ਆ ਤੇ ਕਿਸ ਤਰ੍ਹਾਂ ਜਿਹੜੀਆਂ ਇਹ ਰਿਕੁਆਇਰਮੈਂਟਸ ਡੈਮੋਕ੍ਰੇਟਸ ਵੱਲੋਂ ਰੱਖੀਆਂ ਗਈਆਂ ਹੈਗੀਆਂ ਸੈਨੇਟ ਮੈਜੋਰਟੀ ਲੀਡਰ ਜੌਨ ਥੂਨੇ ਉਹਨਾਂ ਨੇ ਇਹ ਕਿਹਾ ਵੀ ਇਹ ਐਗਰੀਮੈਂਟ ਤੇ ਪਹੁੰਚਣਾ ਫਰਵਰੀ 13 ਤੱਕ ਬਹੁਤ ਔਖਾ ਆ ਇਹ ਇਨਫੈਕਟ ਕਹਿੰਦੇ ਇੰਪੋਸੀਬਿਲਿਟੀ ਹੈਗੀ ਆ ਬਹੁਤ ਸ਼ਾਰਟ ਸਮਾਂ ਹੈਗਾ ਜਿਹਦੇ ਵਿੱਚ ਇਹ ਨੈਗੋਸ਼ੀਏਸ਼ਨ ਕਰਨੀ ਪੈਣੀ ਆ ਹਾਊਸ ਮਿਨੋਰਟੀ ਲੀਡਰ ਹਕੀਮ ਜੈਫਰੀਜ਼ ਨੇ ਇਹ ਕਿਹਾ ਵੀ ਇੱਕ ਹੋਰ ਸ਼ਾਰਟ ਟਰਮ ਪੈਚ ਹੈਗਾ ਆ ਆਫ ਦਾ ਟੇਬਲ ਫॉर ਡੈਮੋਕ੍ਰੇਟਸ ਸੋ ਕਿਉਂਕਿ ਇਮੀਗ੍ਰੇਸ਼ਨ ਰੇਡਸ ਦਾ ਇਮੀਗ੍ਰੇਸ਼ਨ ਫੈਡਰਲ ਏਜੰਟਸ ਦਾ ਬਹੁਤ ਵੱਡਾ ਇਸ਼ੂ ਬਣ ਚੁੱਕਾ ਜਦੋਂ ਤੋਂ 2 ਯੂਐਸ ਦੇ ਸਿਟੀਜ਼ਨ ਐਲੈਕਸ ਪ੍ਰੈਟੀ ਤੇ ਦੂਸਰੀ ਜਿਹੜੀ ਰੇਨੇ ਬੀਬੀ ਆ ਗੁੱਡ ਜੀ ਹਾਂ ਰੇਨੇ ਗੁੱਡ ਦੋਨਾਂ ਦਾ ਜਿਹੜਾ ਉਹਨਾਂ ਦੀ ਮੌਤ ਹੋ ਗਈ ਸੀ ਫੈਡਰਲ ਏਜੰਟ ਦੇ ਹੱਥੋਂ ਐਲੈਕਸ ਪ੍ਰੈਟੀ ਤੱਕ ਤਾਂ ਹੁਣ ਤੱਕ ਉਹਨੂੰ ਹੋਮੋਸਾਈਡ ਤੱਕ ਵੀ ਗਿਣਿਆ ਜਾ ਰਿਹਾ ਹੈਗਾ ਵੀ ਇਹ ਫੈਡਰਲ ਏਜੰਟਸ ਦੇ ਹੱਥੋਂ ਹੋਇਆ ਹੈਗਾ ਆ ਸੋ ਇਮੀਗ੍ਰੇਸ਼ਨ ਐਨਫੋਰਸਮੈਂਟ ਡੀਲ ਦੇ ਉੱਤੇ ਕਿੰਨਾ ਕੁ ਇਹ ਰਲ ਕੇ ਕੰਮ ਕਰ ਸਕਦੇ ਹੈਗੇ ਆ ਚੱਕ ਸ਼ੂਮਰ ਹੋਣੀ ਤੇ ਕਿਉਂਕਿ ਥੂਨੇ ਜੋ ਆ ਰਿਪਬਲਿਕਨ ਆ ਉਹ ਕਹਿੰਦੇ ਵੀ ਮੈਂ ਸਾਥ ਦਊਂਗਾ ਡੈਮੋਕ੍ਰੇਟਸ ਦਾ ਸੈਨੇਟਰ ਬ੍ਰਾਇਨ ਸ਼ੈਜ਼ ਜੋ ਹੈਗੇ ਹਵਾਈ ਤੋਂ ਉਹਨਾਂ ਨੇ ਕਿਹਾ ਵੀ ਡਿਫਿਕਲਟ ਹੋਊਗੀ ਬਹੁਤ ਡੀਲ ਕਿ ਕਿਸੇ ਤਰ੍ਹਾਂ ਜਿਹੜਾ ਵਿਦਆਊਟ ਟਰੰਪ ਡਿਸਾਈਡਿੰਗ ਟੂ ਡਰੈਗ ਰਿਪਬਲਿਕਨਸ ਉਹਦੇ ਡਾਇਰੈਕਸ਼ਨ ਦੇ ਵਿੱਚ ਜਿਹੜੀ ਨਾਰਮਲੀ ਅਨਕੰਫਰਟੇਬਲ ਆ ਉਹਨਾਂ ਦੇ ਲਈ ਸੋ ਇਹ ਦੇਖਦੇ ਆ ਕੀ ਹੁੰਦਾ ਇਹਦੇ ਉੱਤੇ ਪਰ ਅਲਟੀਮੇਟਲੀ ਜੋ ਗਵਰਨਮੈਂਟ ਆ ਉਹ ਸ਼ਟਡਾਊਨ ਸੀ ਉਹ ਓਪਨ ਹੋ ਗਈ ਹੈਗੀ ਜੀ ਇਸੇ ਦਰਮਿਆਨ ਜਿਹੜਾ ਹਰਜੋਤ ਸਿੰਘ ਜੀ ਰਿਨੇ ਗੁੱਡ ਦਾ ਜਿਹੜਾ ਭਰਾ ਆ ਉਸ ਨੇ ਅੱਜ ਟੈਸਟੀਫਾਈ ਕੀਤਾ ਰਿਨੇ ਗੁੱਡ ਦੀ ਮੌਤ ਤੋਂ ਬਾਅਦ ਚ 37 ਸਾਲਾਂ ਦੀ ਇਹ ਸੀਗੀ ਰਿਨੇ ਗੁੱਡ ਉਸ ਦੀ ਜਿਹੜੀ ਆ ਆਈਸ ਦੇ ਜਿਹੜੇ ਏਜੰਟ ਆ ਉਸ ਦੇ ਹੱਥੋਂ ਜਿਹੜਾ ਆ ਮੌਤ ਆ ਹੋ ਗਈ ਸੀ ਗੋਲੀ ਲੱਗਣ ਦੇ ਨਾਲ ਸੋ ਕਹਿੰਦੇ ਵੀ ਪਬਲਿਕ ਫੋਰਮ ਦੇ ਵਿੱਚ ਰਿਨੇ ਗੁੱਡ ਦੇ ਭਰਾ ਨੇ ਅੱਜ ਟੈਸਟੀਫਾਈ ਜਿਹੜਾ ਆਪਣੀ ਭੈਣ ਬਾਰੇ ਤੇ ਇਸ ਪੂਰੇ ਘਟਨਾਕ੍ਰਮ ਬਾਰੇ ਕੀਤਾ ਹੈਗਾ ਆ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਜੀਓਪੀ ਦੇ ਕਾਫੀ ਪੁਰਾਣੇ ਤੇ ਮਜੇ ਹੋਏ ਜਿਹੜੇ ਲੀਡਰ ਮੰਨੇ ਜਾਂਦੇ ਆ ਮਿਚ ਮਕੌਨਲ ਜਿਨ੍ਹਾਂ ਦੀ ਟਰੰਪ ਹੋਣਾ ਦੇ ਨਾਲ ਪਹਿਲਾਂ ਬਣਦੀ ਸੀ ਫਿਰ ਇੱਟ ਖੜੱਕਾ ਵੀ ਇਹਨਾਂ ਦਾ ਕਾਫੀ ਹੁੰਦਾ ਰਿਹਾ 83 ਸਾਲ ਜਿਨ੍ਹਾਂ ਦੀ ਉਮਰ ਆ ਬਹੁਤ ਹੀ ਇੱਕ ਬਜ਼ੁਰਗ ਅਵਸਥਾ ਦੇ ਵਿੱਚ ਆ ਸਿਹਤ ਇਹਨਾਂ ਦੀ ਬਾੜੀ ਚੰਗੀ ਨਹੀਂ ਡਿੱਗਦੇ ਢਿੰਦੇ ਦੇ ਜਿਹੜੇ ਹੋ ਰਹੇ ਨੇ ਇਹਨਾਂ ਨੇ ਆਪਣੇ ਆਪ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਆ ਸੋ ਕਹਿੰਦੇ ਵੀ ਫਲੂ ਲਾਈਕ ਸਿੰਪਟਮ ਤੋਂ ਕਰਕੇ ਜਿਹੜੇ ਕੰਟੱਕੀ ਤੋਂ ਸੈਨੇਟਰ ਆ ਉਹਨਾਂ ਨੂੰ ਜਿਹੜਾ ਹਸਪਤਾਲ ਦੇ ਵਿੱਚ ਦਾਖਲ ਹੋਣਾ ਪਿਆ ਆ ਉਹਨਾਂ ਦੇ ਜਿਹੜੇ ਸਪੋਕਸ ਪਰਸਨ ਆ ਉਹਨਾਂ ਨੇ ਇਹ ਸਟੇਟਮੈਂਟ ਦਿੱਤੀ ਆ ਕਹਿੰਦੇ ਵੀ ਪੋਜ਼ਿਟਿਵ ਪ੍ਰੋਗਨੋਸਿਸ ਜਿਹੜਾ ਹੋਇਆ ਆ ਤੇ ਕਹਿੰਦੇ ਵੀ ਜਲਦ ਹੀ ਸੈਨੇਟ ਦੇ ਵਿੱਚ ਵਾਪਸੀ ਜਿਹੜੀ ਉਹ ਕਰਨਗੇ ਕਹਿੰਦੇ ਅਬੰਡੈਂਸ ਆਫ ਕੌਸ਼ਨ ਦੇ ਤਹਿਤ ਜਿਹੜੇ ਸੈਨੇਟਰ ਮੈਕੋਨਲ ਆ ਉਹਨਾਂ ਨੇ ਲੋਕਲ ਹਸਪਤਾਲ ਦੇ ਵਿੱਚ ਆਪਣੇ ਆਪ ਨੂੰ ਕੱਲ ਦਾਖਲ ਕਰਵਾਇਆ ਸੀ ਅਗਲੀ ਖਬਰ ਜਿਹੜੀ ਆ ਉਹ ਆਪਣੇ ਖਾਸ ਕਰਕੇ ਜੋ ਲੋਕ ਇਮੀਗ੍ਰੈਂਟ ਆ ਹਜੇ ਤੱਕ ਸਿਟੀਜ਼ਨ ਨਹੀਂ ਹੈਗੇ ਜੋ ਸਮਾਲ ਬਿਜ਼ਨੈਸਸ ਦੇ ਵਿੱਚ ਆ ਉਹਨਾਂ ਦੇ ਲਈ ਇੱਕ ਬਹੁਤ ਵੱਡਾ ਝਟਕੇ ਵਾਲੀ ਖਬਰ ਆ ਪਹਿਲਾਂ ਕੀ ਸੀ ਵੀ ਜੇ ਤੁਸੀਂ ਗ੍ਰੀਨ ਕਾਰਡ ਹੋਲਡਰ ਵੀ ਹੋ ਪਰਮਾਨੈਂਟ ਰੈਜ਼ੀਡੈਂਟ ਵੀ ਹੋ ਤੇ ਤੁਸੀਂ ਐਸਬੀਏ ਲੋਨ ਲੈ ਸਕਦੇ ਆ ਚਾਹੇ ਕਿਸੇ ਨੇ ਸਟੋਰ ਲੈਣਾ ਗੈਸ ਸਟੇਸ਼ਨ ਲੈਣਾ ਜਾਂ ਕਿਸੇ ਨੇ ਹੋਟਲ ਮੋਟਲ ਜਾਂ ਕਿਸੇ ਤਰ੍ਹਾਂ ਦਾ ਵੀ ਬਿਜ਼ਨਸ ਲੈਣਾ ਕਿਉਂਕਿ ਜਿਹੜੇ ਐਸਬੀਏ ਲੋਨਸ ਹੁੰਦੇ ਆ ਇਹਨਾਂ ਦੀ ਟਰਮ ਥੋੜੀ ਜਿਹੀ ਵਧੀਆ ਹੁੰਦੀ ਹੈਗੀ ਆ ਰੈਗੂਲਰ ਬੈਂਕ ਦੇ ਲੋਨ ਨਾਲੋਂ ਪਹਿਲਾਂ ਇਹ ਚੱਲ ਜਾਂਦਾ ਸੀ ਵੀ 51% ਤੱਕ ਵੀ ਜੇ ਯੂਐਸ ਸਿਟੀਜ਼ਨ ਇੱਕ ਪਾਰਟਨਰ ਹੈਗਾ ਆ ਤੇ ਦੂਸਰਾ ਗ੍ਰੀਨ ਕਾਰਡ ਹੋਲਡਰ ਹੋ ਸਕਦਾ ਆ ਜਾਂ 5% ਤੱਕ ਫੋਰਨ ਨੈਸ਼ਨਲ ਵੀ ਹੋ ਸਕਦਾ ਕਿਉਂਕਿ ਮੰਨ ਲਓ ਵੀ ਕੋਈ ਇੰਡੀਆ ਦਾ ਸੀ ਉਹ ਇੱਥੇ ਆਪਣੀ ਕੰਪਨੀ ਸ਼ੁਰੂ ਕਰਨਾ ਚਾਹੁੰਦਾ ਉਹ ਨਾਲ 95% ਯੂਐਸ ਸਿਟੀਜ਼ਨ ਦੇ ਨੂੰ ਪਾਰਟਨਰ ਬਣਾ ਕੇ ਕਰ ਲੈਂਦਾ ਸੀ
ਪਰ ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਨੇ ਅੱਜ ਅਨਾਉਂਸ ਕੀਤਾ ਆ ਵੀ ਮਾਰਚ 1 ਤੋਂ SBA ਲੋਨ ਉਹਨਾਂ ਨੂੰ ਹੀ ਮਿਲਣਗੇ ਜਿਹੜੇ US ਦੇ ਸਿਟੀਜ਼ਨ ਹੈਗੇ ਆ। 100% ਜਿਹੜਾ ਬਿਜ਼ਨਸ ਆ ਜਿਹੜਾ ਸਟਾਰਟ ਕਰਨਾ ਆ ਉਹ US ਸਿਟੀਜ਼ਨ ਦਾ ਹੋਣਾ ਚਾਹੀਦਾ ਹੈਗਾ। ਸੋ ਪਹਿਲਾਂ ਜੋ ਮੈਂ ਦੱਸਿਆ ਜਿਸ ਤਰ੍ਹਾਂ ਵੀ 51% ਗ੍ਰੀਨ ਕਾਰਡ ਹੋਲਡਰ ਵੀ ਹੋ ਸਕਦੇ ਸੀ, 5% ਬਾਹਰਲੇ ਮੁਲਕ ਵਾਲੇ ਵੀ ਹੋ ਸਕਦੇ ਸੀ। ਪਰ ਇਹਦੇ ਨਾਲ ਜੋ ਸਪੋਕਸਪਰਸਨ ਆ ਮੈਗੀ ਕਲੈਮਨਜ਼, ਉਹਨਾਂ ਨੇ ਕਿਹਾ ਵੀ ਅਸੀਂ ਇਹ ਚਾਹੁੰਦੇ ਆ ਵੀ ਜਿਹੜੇ ਅਮਰੀਕਨਜ਼ ਆ ਉਹੀ ਜੌਬਸ ਕ੍ਰੀਏਟ ਕਰਨ। ਬਹੁਤ ਸਾਰੇ ਲੋਕ ਇਹ ਕਹਿ ਰਹੇ ਆ ਵੀ ਯੂਜ਼ਲੀ ਇਹ ਹੁੰਦਾ ਆ, ਮੈਜੋਰਿਟੀ ਆਫ ਦਾ ਟਾਈਮ ਇਹ ਆ ਵੀ ਜਿੰਨੇ ਵੀ ਸਮਾਲ ਬਿਜ਼ਨਸ ਸਟਾਰਟ ਕੀਤੇ ਜਾਂਦੇ ਆ ਉਹ ਇਮੀਗ੍ਰੈਂਟਸ ਵੱਲੋਂ ਹੀ ਕੀਤੇ ਜਾਂਦੇ ਹੈਗੇ ਆ। ਸੋ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਪੂਰੀ ਤਰ੍ਹਾਂ ਇਹ ਕੱਟ ਆਫ ਕਰ ਦਿੱਤਾ ਗਿਆ ਹੈਗਾ। ਹੁਣ ਬਹੁਤ ਸਾਰੇ ਲੋਕ ਜਿਨ੍ਹਾਂ ਦੇ ਬਿਜ਼ਨੈਸਸ ਆ, ਜਿਹਨੀ ਮੰਨ ਲਓ ਕਿਸੇ ਦਾ ਗੈਸ ਸਟੇਸ਼ਨ ਆ ਉਹਨੇ ਵੇਚਣਾ ਆ, ਗਾਹਾਂ ਉਹਨੇ SBA ਲੋਨ ਲੈਣਾ ਤੇ ਉਹਨੂੰ ਸਿਟੀਜ਼ਨ ਹੀ ਲੱਭਣਾ ਪੈਣਾ ਹੈਗਾ, ਕਿਉਂਕਿ ਦੂਸਰੇ ਬੰਦੇ ਨੂੰ ਲੋਨ ਨਹੀਂ ਮਿਲਣਾ ਹੈਗਾ। ਸੋ ਜੇ ਤੁਸੀਂ ਇਹ ਸੋਚੋ ਵੀ ਜੇ ਚੀਜ਼ ਇਹ ਅੱਜ ਤੋਂ ਕਰੋਨਾ ਵੇਲੇ ਹੁੰਦੀ, ਕੋਵਿਡ ਵੇਲੇ ਹੁੰਦੀ ਤਾਂ ਕਿੰਨਿਆਂ ਨੇ PPP ਲੋਨ, SBA ਹੋਰ ਲੋਨ ਲਏ ਸੀ, ਉਹ ਕਿਸੇ ਨੂੰ ਵੀ ਲੋਨ ਨਹੀਂ ਮਿਲਣੇ ਸੀ ਅਨਲੈਸ ਕਿ ਉਹ ਸਿਟੀਜ਼ਨ ਹੁੰਦੇ। ਸੋ ਸਮਾਲ ਬਿਜ਼ਨਸ ਮੈਜੋਰਿਟੀ CEO ਜਿਹੜੇ ਜੌਨ ਅਰੈਂਸਮੇਅਰ ਆ ਉਹਨਾਂ ਨੇ ਇਹ ਕਿਹਾ ਆ ਵੀ ਇਹ ਜਿਹੜੀਆਂ ਰੀਸਟ੍ਰਿਕਸ਼ਨਸ ਆ ਇਹਨਾਂ ਦਾ ਬਹੁਤ ਨੈਗੇਟਿਵ ਇੰਪੈਕਟ ਪਊਗਾ ਸਮਾਲ ਬਿਜ਼ਨਸ ਕ੍ਰੀਏਸ਼ਨ ਦੇ ਉੱਤੇ, ਸਮਾਲ ਬਿਜ਼ਨਸ ਸਟਾਰਟ ਕਰਨ ਦੇ ਉੱਤੇ ਇਹਦਾ ਬਹੁਤ ਨੈਗੇਟਿਵ ਅਸਰ ਪਊਗਾ ਪੂਰੇ ਅਮਰੀਕਾ ਦੇ ਵਿੱਚ ਆਉਣ ਵਾਲੇ ਸਾਲਾਂ ਦੇ ਵਿੱਚ। ਇਹ ਕਹਿੰਦੇ ਜਿਹੜਾ ਡਿਸੀਜਨ ਹੈਗਾ ਆ ਇਹ ਫੇਲ ਕਰਦਾ ਆ SBA ਦਾ, ਤੇ ਜਿਹੜੇ ਇਮੀਗ੍ਰੈਂਟਸ ਕਹਿੰਦੇ twice as likely ਆ to start a business than native born US citizens। ਬਿਲਕੁਲ। ਜਿਹੜੀ ਇਸ ਕਮੇਟੀ ਦੇ ਵਿੱਚ ਸੀਗੇ SBA ਦੇ ਦੋ ਜਿਹੜੇ ਸੈਨੇਟਰ ਤੇ ਇੱਕ ਸੈਨੇਟਰ ਤੇ ਇੱਕ ਰਿਪਰੈਜ਼ੈਂਟੇਟਿਵ ਐਡ ਮਾਰਕੀ ਤੇ ਨੀਡੀਆ ਵੈਲਜ਼ਕੁਇਜ਼, ਉਹਨਾਂ ਨੇ SBA ਦੇ ਇਸ ਮੂਵ ਦੀ ਨਿੰਦਾ ਜਿਹੜੀ ਉਹ ਕੀਤੀ ਆ। ਕਹਿੰਦੇ ਵੀ ਐਡਮਿਨਿਸਟ੍ਰੇਸ਼ਨ ਦਾ ਮੈਸੇਜ ਕਲੀਅਰ ਆ ਇਮੀਗ੍ਰੈਂਟਸ ਨੂੰ ਵੀ ਯੂ ਆਰ ਨਾਟ ਵੈਲਕਮ ਟੂ ਪਰਸਿਊ ਦੀ ਅਮਰੀਕਨ ਡ੍ਰੀਮ। ਜਿਹੜਾ ਅਮਰੀਕਨ ਡ੍ਰੀਮ, ਘਰ ਖਰੀਦਣਾ, ਬਿਜ਼ਨਸ ਹੋਵੇ, ਆਪਣਾ ਕੰਮ ਆਪੇ ਜਿਹੜਾ ਉਹ ਕਰਨਾ, ਉਹਦੇ ਤੇ ਬੇਸਿਕਲੀ SBA ਨੇ ਲੀਕ ਜਿਹੜੀ ਉਹ ਫੇਰ ਦਿੱਤੀ ਆ। ਓਨਲੀ ਐਂਡ ਓਨਲੀ US ਸਿਟੀਜ਼ਨ ਤੇ US ਨੈਸ਼ਨਲਸ, ਉਹਨਾਂ ਨੂੰ ਜਿਹੜਾ 7A ਲੋਨ ਪ੍ਰੋਗਰਾਮ ਆ, ਜਿਹੜਾ ਮੇਨ ਜਿਹੜਾ SBA ਦਾ ਜਿਹੜਾ ਲੋਨ ਹੁੰਦਾ ਆ, ਤੇ ਸਿਰਫ ਇਹਨਾਂ ਨੂੰ ਹੀ ਜਿਹੜਾ ਉਹ ਦਿੱਤਾ ਜਾਊਗਾ। US ਸਿਟੀਜ਼ਨ ਜਾਂ US ਨੈਸ਼ਨਲਸ ਜਿਨ੍ਹਾਂ ਦੇ ਪ੍ਰਿੰਸੀਪਲ ਰੈਜ਼ੀਡੈਂਸ US ਦੇ ਵਿੱਚ ਜਿਹੜੇ ਉਹ ਹੈਗੇ ਆ। ਸੋ 1 ਮਾਰਚ ਤੋਂ ਦੂਜਿਆਂ ਨੂੰ ਜਿਹੜੇ ਗ੍ਰੀਨ ਕਾਰਡ ਹੋਲਡਰਸ ਵੀ ਆ ਉਹਨਾਂ ਨੂੰ SBA ਦੇ ਜਿਹੜੇ ਲੋਨਸ ਆ ਉਹ ਮਿਲਣੇ ਨਾ ਕਰ ਦਿੱਤੀ ਆ। ਤੇ ਹੁਣ ਜੋ ਪ੍ਰਾਈਵੇਟ ਲੋਨਸ ਜਿਹੜੇ ਹਰਜੋਤ ਸਿੰਘ ਜੀ ਲੈਣਗੇ ਤਾਂ ਆਬਵੀਅਸਲੀ ਜਿੱਦਾਂ ਤੁਸੀਂ ਦੱਸਿਆ ਵੀ ਉਹਨਾਂ ਦੀਆਂ ਟਰਮਸ ਦੇ ਵਿੱਚ ਕਾਫੀ ਜਿਹੜੀ ਮੁਸ਼ਕਿਲ ਆ, ਔਖਿਆਈ ਜਿਹੜੀ ਹੁੰਦੀ ਹੈ, ਮਹਿੰਗੀ ਹੁੰਦੀ ਆ ਉਹਨਾਂ ਦੇ ਇੰਟਰਸਟ ਜਿਹੜੇ ਉਹ ਰੇਟ। ਸਮਾਲ ਬਿਜ਼ਨਸ ਮੈਜੋਰਿਟੀ ਫਾਊਂਡਰ ਤੇ CEO ਜੌਨ ਉਹਨਾਂ ਨੇ ਕਿਹਾ ਵੀ ਕਹਿੰਦੇ ਵੀ ਇਹਦੇ ਨਾਲ ਜਿਹੜੇ ਸਮਾਲ ਬਿਜ਼ਨਸ ਦੇ ਜ਼ਰੀਏ ਜਿਹੜੀ ਗਰੋਥ ਤੇ ਜੌਬਸ ਆ US ਦੇ ਵਿੱਚ ਇਹਦੇ ਨਾਲ ਲਿਮਿਟ ਹੋਊਗੀ, ਇਸ ਨੂੰ ਜਿਹੜਾ ਉਹ ਰੋਕ ਲੱਗੂਗੀ। ਤੇ ਕਹਿੰਦੇ ਵੀ ਜਿਹੜਾ ਟਾਈਟ ਕਰ ਦਿੱਤਾ ਐਲੀਜੀਬਿਲਿਟੀ ਕ੍ਰਾਈਟੇਰੀਆ, ਇਹ ਜਿਹੜੇ ਆਲਰੇਡੀ ਸਟਰਗਲ ਕਰ ਰਹੇ ਨੇ ਸਮਾਲ ਬਿਜ਼ਨਸ, ਉਹਨਾਂ ਦੇ ਲਈ ਬੜਾ ਔਖਾ ਹੋਣ ਜਾ ਰਿਹਾ ਹੈਗਾ ਆ। ਸੋ ਉਹਨਾਂ ਨੇ ਮੰਗ ਕੀਤੀ ਹੈ SBA ਨੂੰ ਵੀ ਆਪਣੀ ਇਸ ਪਾਲਿਸੀ ਗਾਈਡਲਾਈਨ ਨੂੰ ਉਸ ਦੇ ਉੱਤੇ ਤੁਸੀਂ ਮੁੜ ਵਿਚਾਰ ਜਿਹੜਾ ਉਹ ਕਰੋ। ਪਰ ਇਹ ਆ ਹਰਜੋਤ ਸਿੰਘ ਜੀ, ਅੱਜ SBA ਦੇ ਇਸ ਫੈਸਲੇ ਨੇ ਹਫੜਾ ਦਫੜੀ ਜਿਹੜੀ ਸਮਾਲ ਬਿਜ਼ਨਸ ਵਰਲਡ ਦੇ ਵਿੱਚ ਕਾਫੀ ਜਿਹੜੀ ਉਹ ਮਚਾ ਦਿੱਤੀ ਹੋਵੇਗੀ। ਜੀ, ਕਹਿੰਦੇ ਵੀ 600 ਦੇ ਕਰੀਬ ਅਲੈਜਡ ਟ੍ਰੈਫਿਕਰਸ ਜੋ ਸੈਕਸ ਬਾਇਰਸ ਆ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈ ਕੈਲੀਫੋਰਨੀਆ ਟ੍ਰੈਫਿਕਿੰਗ ਸਟਿੰਗ ਦੇ ਵਿੱਚ। 600 ਤੋਂ ਵੱਧ ਜਿਹੜੇ ਅਰੈਸਟ ਹੋਏ ਆ, 164 ਵਿਕਟਮਸ ਨੂੰ ਰੈਸਕਿਊ ਕੀਤਾ ਗਿਆ ਆ, ਜਿਨ੍ਹਾਂ ਦੇ ਵਿੱਚ ਇੱਕ 13 ਸਾਲ ਦੀ ਬੱਚੀ ਵੀ ਸੀ। ਆਪਰੇਸ਼ਨ ਰੀਕਲੇਮ ਤੇ ਰੀਵਿਲਡ ਇਨਵੈਸਟੀਗੇਸ਼ਨ, ਇਹ ਇੱਕ ਸਿਟੀਜ਼ਨਸ ਨੇ ਕੰਪਲੇਨ ਕੀਤੀ ਸੀ ਵੀ ਵਾਲਨਟ ਏਰੀਆ ਜੋ ਆ ਲਾਸ ਐਂਜਲਸ ਦਾ, ਉੱਥੇ ਇੱਕ ਬਰੋਥਲ ਹੈਗਾ ਆ, ਉੱਥੇ ਇਹ ਸਾਰਾ ਕੁਝ ਚੱਲ ਰਿਹਾ ਹੈਗਾ। ਉਸ ਤੋਂ ਬਾਅਦ ਜੋ ਇਨਵੈਸਟੀਗੇਸ਼ਨ ਸ਼ੁਰੂ ਹੋਈ ਹੈਗੀ ਆ, ਮਲਟੀ ਏਜੰਸੀ ਆਪਰੇਸ਼ਨ ਹੋਇਆ, ਜਿਹਦੇ ਵਿੱਚ ਹਿਊਮਨ ਟ੍ਰੈਫਿਕਿੰਗ ਰਿੰਗ ਜੋ ਆਪਰੇਟ ਕਰ ਰਿਹਾ ਸੀ ਰੈਜ਼ੀਡੈਂਸ਼ੀਅਲ ਬਰੋਥਲਸ ਲਾਸ ਐਂਜਲਸ ਕਾਉਂਟੀ ਦੇ ਵਿੱਚ, ਤੇ ਵੀਕ ਲੌਂਗ ਕ੍ਰੈਕਡਾਊਨ ਦੇ ਵਿੱਚ ਉਹਨਾਂ ਨੇ 20 ਦੇ ਕਰੀਬ ਜੋ ਬੱਚੇ ਆ ਉਹਨਾਂ ਨੂੰ ਰੈਸਕਿਊ ਕੀਤਾ ਹੈਗਾ। ਜੀ, FBI ਨੇ ਦੱਸਿਆ ਵੀ ਇੱਕ ਲਾਸ ਵੇਗਸ ਦੇ ਘਰ ਦੇ ਵਿੱਚੋਂ ਪੋਸੀਬਲ ਬਾਇਓਲੋਜੀਕਲ ਲੈਬ
ਉਹ ਮਿਲੀ ਆ। 1000 ਤੋਂ ਵੱਧ ਜਿਹੜੇ ਸੈਂਪਲ ਆ ਉਹਨਾਂ ਨੇ ਹੁਣ ਟੈਸਟਿੰਗ ਦੇ ਲਈ ਘੱਲੇ ਆ। ਰੀਡਲੀ ਦੇ ਵਿੱਚ ਯਾਦ ਹੋਣਾ ਇੱਕ ਇਲੀਗਲ ਬਾਇਓ ਲੈਬ ਲੱਭੀ ਸੀ ਜਿਸ ਦਾ ਇੱਕ ਚੀਨੀ ਮੂਲ ਦਾ ਮਾਲਕ ਸੀਗਾ। ਕਹਿੰਦੇ ਵੀ ਇਹ ਵੀ ਜਿਹੜਾ ਘਰ ਆ ਉਸੇ ਹੀ ਬੰਦੇ ਦਾ ਦੱਸਿਆ ਜਿਹੜਾ ਉਹ ਜਾਂਦਾ ਆ ਤੇ ਇਹ ਜਿਹੜੇ ਲੋਕਲ ਤੇ ਫੈਡਰਲ ਇਨਵੈਸਟੀਗੇਟਰ ਆ ਜਾਂਚ ਕਰਨ ਦਾ ਕਰਤਾ ਉਹਨਾਂ ਨੇ ਵੇਗਸ ਦੇ ਵਿੱਚ ਇਸ ਨੂੰ ਹੁਣ ਫੜਿਆ ਹੈਗਾ ਆ। ਇਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਦੱਸਿਆ ਜਾ ਰਿਹਾ ਆ ਵੀ ਕਈ ਤਰ੍ਹਾਂ ਦੇ ਪੈਥੋਜਨਸ ਜਿਨ੍ਹਾਂ 'ਚ HIV, ਮਲੇਰੀਆ, TB, COVID-19, ਈਬੋਲਾ ਵਰਗੇ ਜਿਹੜੇ ਪੈਥੋਜਨਸ ਆ ਉਹ ਸ਼ਾਮਲ ਜਿਹੜੇ ਉਹ ਸੀਗੇ। ਇਨਵੈਸਟੀਗੇਸ਼ਨ ਕਹਿੰਦੇ ਵੀ ਇੱਕ ਕੋਡ ਵਾਇਲੇਸ਼ਨ ਕਾਲ ਤੋਂ ਸ਼ੁਰੂ ਹੋਈ ਤੇ ਜਦੋਂ ਉਹ ਉੱਥੇ ਇਨਵੈਸਟੀਗੇਟ ਕਰਨ ਗਏ ਤਾਂ ਉਹਨਾਂ ਨੂੰ ਸ਼ੱਕ ਪਿਆ ਵੀ ਭਾਈ ਇੱਥੇ ਤਾਂ ਇਲੀਗਲ ਮੈਡੀਕਲ ਟਾਈਪ ਬਾਇਓਲੋਜੀਕਲ ਰਿਸਰਚ ਮਟੀਰੀਅਲ ਜਿਹੜੇ ਉਹ ਪਏ ਆ ਤੇ ਫਿਰ ਇਸ ਜਾਂਚ ਨੂੰ ਜੁਆਇੰਟ ਟੈਰਰਿਜ਼ਮ ਟਾਸਕ ਫੋਰਸ ਨੇ ਆਪਣੇ ਹੱਥ ਦੇ ਵਿੱਚ ਲੈ ਲਿਆ। ਗਰਾਜ ਨੂੰ ਕਹਿੰਦੇ ਵੀ ਹਮੇਸ਼ਾ ਹੀ ਉਹ ਲੌਕ ਲੱਗਾ ਰਹਿੰਦਾ ਸੀ। ਵੇਗਸ ਦੀ ਜਿਹੜੀ ਮੈਟਰੋਪੋਲੀਟਨ ਪੁਲਿਸ ਡਿਪਾਰਟਮੈਂਟ ਆ ਉਹਨਾਂ ਨੇ ਜਿਹੜੀ ਉਹ ਜਿਹੜਾ ਉਹ ਦੱਸਿਆ ਹੈਗਾ ਆ। ਸੋ ਕਹਿੰਦੇ ਵੀ ਜਦੋਂ ਰੈਫਰੀਜਰੇਟਰ ਤਾਂ ਫਰੀਜ਼ਰ ਖੋਲ ਕੇ ਦੇਖਿਆ ਤਾਂ ਭਾਈ ਉਸ ਦੇ ਵਿੱਚ ਵਾਇਲਡ ਕਈ ਤਰ੍ਹਾਂ ਦੇ ਜਿਹੜੇ ਲਿਕੁਇਡ ਕਲਰ ਕੰਪੋਜੀਸ਼ਨ ਵਾਲੇ ਜਿਹੜੇ ਉਹ ਪਏ ਸੀ ਤੇ ਹੁਣ ਵੇਗਸ ਆਫਿਸ ਦੇ FBI ਦੇ ਜਿਹੜੇ ਸਪੈਸ਼ਲ ਏਜੰਟ ਇੰਚਾਰਜ ਹੈਗੇ ਆ ਉਹਨਾਂ ਨੇ ਕਿਹਾ ਵੀ 1000 ਤੋਂ ਵੱਧ ਸੈਂਪਲ ਅਸੀਂ ਉੱਥੇ ਹੁਣ ਕਲੈਕਟ ਕੀਤੇ ਆ ਜਿਨ੍ਹਾਂ ਨੂੰ FBI ਦੀ ਲੈਬ ਦੇ ਵਿੱਚ ਟੈਸਟ ਕਰਨ ਦੇ ਲਈ ਘੱਲਿਆ ਜਾਊਗਾ ਤੇ ਸ਼ੱਕ ਇਹੀ ਆ ਵੀ ਇਹ ਵੀ ਇੱਕ ਇਲੀਗਲ ਬਾਇਓ ਲੈਬ ਵੇਗਸ ਦੇ ਵਿੱਚ ਚਲਾਈ ਜਾ ਰਹੀ ਸੀਗੀ। ਜੀ ਅੱਜ ਕੈਲੀਫੋਰਨੀਆ ਦੇ ਜਿਹੜਾ ਕੈਲ ਮੈਟਰਸ ਨਿਊਜ਼ਪੇਪਰ ਆ ਉਹਨਾਂ ਨੇ ਬਹੁਤ ਵੱਡੀ ਸਟੋਰੀ ਰਨ ਕੀਤੀ ਆ ਵੀ ਕਿਸ ਤਰ੍ਹਾਂ ਕੈਲੀਫੋਰਨੀਆ ਦੇ ਵਿੱਚ ਜਿਹੜੇ ਫੇਕ ਟਰੱਕਿੰਗ ਸਕੂਲਸ ਆ ਉਹ ਚੱਲ ਰਹੇ ਆ। ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦੇ ਕੋਈ ਰੈਗੂਲੇਟਰਸ ਨਹੀਂ, ਕਿਸੇ ਤਰ੍ਹਾਂ ਦਾ ਓਵਰਸਾਈਟ ਨਹੀਂ ਹੈਗਾ। ਕਹਿੰਦੇ 200 ਦੇ ਕਰੀਬ ਅਨਲਾਇਸੈਂਸ ਸਕੂਲ ਹੈਗੇ ਆ। ਸੋ ਇਹਦੇ ਵਿੱਚ ਲੂਪ ਹੋਲ ਲੱਭਿਆ ਹੋਇਆ ਸਕੂਲਾਂ ਵਾਲਿਆਂ ਨੇ ਵੀ ਜੇ $2500 ਤੋਂ ਘੱਟ ਫੀਸ ਲੈਂਦੇ ਆ ਤੇ ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਉਹਨਾਂ ਨੂੰ ਲਾਇਸੈਂਸ ਨਹੀਂ ਲੈਣਾ ਪੈਂਦਾ ਹੈਗਾ। ਇਹ ਕੈਲ ਮੈਟਰਸ ਕਹਿ ਰਿਹਾ ਤੇ ਉਸੇ ਚੱਕਰ ਦੇ ਅੰਡਰ ਕਹਿੰਦੇ ਵੀ ਕਈ ਲੋਕਾਂ ਨੂੰ ਕਿਸੇ ਨੂੰ 1000 800 1500 ਇਦਾਂ ਜਿਹੜੀ ਫੀਸ ਚਾਰਜ ਕਰਕੇ ਲੋਕਾਂ ਨੂੰ ਡਰਾਈਵਿੰਗ ਲਾਇਸੈਂਸ ਜਿਹੜੇ ਆ ਉਹ ਲੈਣ ਲਈ ਟ੍ਰੇਨਿੰਗ ਦਿੱਤੀ ਜਾਂਦੀ ਆ। ਸੋ ਉਹ ਇੱਕ ਤਰ੍ਹਾਂ ਨਾਲ ਜੋ ਟ੍ਰੇਨਿੰਗ ਦਿੱਤੀ ਜਾ ਰਹੀ ਆ ਉਹ ਐਕਚੁਅਲ ਟ੍ਰੇਨਿੰਗ ਜੋ ਹੋਣੀ ਚਾਹੀਦੀ ਆ ਉਹ ਨਹੀਂ ਹੋ ਰਹੀ ਹੈਗੀ। ਹੁਣ ਕੈਲੀਫੋਰਨੀਆ ਦੇ ਜਿਹੜੇ ਬਿਊਰੋ ਫਾਰ ਪ੍ਰਾਈਵੇਟ ਪੋਸਟ ਸੈਕਟਰੀ ਐਜੂਕੇਸ਼ਨ ਆ ਜੋ ਮੋਨੀਟਰ ਕਰਦੇ ਹੈਗੇ ਆ ਮੋਸਟਲੀ ਜਿਹੜੇ ਜਿੰਨੇ ਵੀ ਟ੍ਰੇਡ ਸਕੂਲਸ ਹੈਗੇ ਆ ਉਹਨਾਂ ਨੇ ਇਹ ਕਿਹਾ ਵੀ ਇਹ ਲੂਪ ਹੋਲ ਨੂੰ ਲੋਕਾਂ ਨੇ ਬਹੁਤ ਜ਼ਿਆਦਾ ਯੂਜ਼ ਕੀਤਾ ਹੈਗਾ ਆ। ਵੀਰੋ ਨੇ ਇਹ ਕਿਹਾ ਵੀ ਪਿਛਲੇ ਸਾਲ ਉਹਨਾਂ ਨੇ ਸਿਰਫ 42 ਟਰੱਕਿੰਗ ਸਕੂਲਸ ਨੂੰ ਹੀ ਲਾਇਸੈਂਸ ਦਿੱਤੇ ਸੀਗੇ ਜਦ ਕਿ ਕੈਲੀਫੋਰਨੀਆ ਦੇ ਵਿੱਚ ਹਜ਼ਾਰਾਂ ਦੇ ਹਿਸਾਬ ਦੇ ਨਾਲ ਟਰੱਕਿੰਗ ਸਕੂਲਸ ਹੈਗੇ ਆ। ਫੈਡਰਲਿਸਟ ਕੈਲ ਮੈਟਰਸ ਨੇ ਕਿਹਾ ਘੱਟੋ ਘੱਟ 184 ਕੈਲੀਫੋਰਨੀਆ ਟਰੱਕਿੰਗ ਸਕੂਲਸ ਉਹ ਰੈਗੂਲੇਟਡ ਹੀ ਨਹੀਂ ਹੈਗੇ ਸਟੇਟ ਦੇ ਨਾਲ, ਕੋਈ ਉਹਨਾਂ ਦੇ ਉੱਤੇ ਰੂਲ ਨਹੀਂ ਹੈਗਾ। ਉਹਨਾਂ ਚੋਂ ਘੱਟੋ ਘੱਟ 9 ਸਕੂਲ ਉਹਨਾਂ ਨੇ ਇਹ ਕਿਹਾ ਵੀ ਉਹਨਾਂ ਨੂੰ ਸ਼ਟ ਡਾਊਨ ਵੀ ਕੀਤਾ ਹੈਗਾ ਆ। ਅਸੈਂਬਲੀ ਮੈਂਬਰ ਮਾਈਕ ਫੋਂਗ ਜੋ ਅਲਹੰਬਰਾ ਦੇ ਡੈਮੋਕ੍ਰੇਟ ਆ ਉਹਨਾਂ ਨੇ ਇੱਕ ਬਿੱਲ ਜਿਹੜਾ ਲੈ ਕੇ ਆਏ ਆ। ਉਹਨਾਂ ਨੇ ਕਿਹਾ ਵੀ ਸਟੇਟ ਦੀ ਜਿਹੜੀ ਟਿਊਸ਼ਨ ਆ ਲੂਪ ਹੋਲ ਟਰੱਕਿੰਗ ਸਕੂਲ ਦੀ ਉਸ ਨੂੰ ਬੰਦ ਕੀਤਾ ਜਾਵੇ। ਉਹਨਾਂ ਨੇ ਇਹ ਕਿਹਾ ਵੀ ਫੈਡਰਲ ਡਾਟਾ ਇਹ ਸ਼ੋਅ ਕਰ ਰਿਹਾ ਵੀ 400 ਦੇ ਕਰੀਬ ਲੋਕਾਂ ਦੀ ਮੌਤ ਹੋਈ ਹੈਗੀ ਆ ਟਰੱਕਿੰਗ ਐਕਸੀਡੈਂਟਸ ਦੇ ਨਾਲ। ਕੈਲੀਫੋਰਨੀਆ ਦੇ ਰੋਡਸ ਦੇ ਉੱਤੇ ਜੋ ਟਰੱਕ ਰਿਲੇਟਡ ਕ੍ਰੈਸ਼ ਹੋਏ ਆ ਇਹ ਸਨ 2022 ਦੀ ਗੱਲ ਕਰਦੇ ਹੈਗੇ ਆ। 2022 ਦਾ ਡਾਟਾ, ਉਦੋਂ ਬਾਅਦ ਦਾ ਹਜੇ ਪਤਾ ਨਹੀਂ ਕੀ ਡਾਟਾ ਹੋਣਾ ਹੈਗਾ। ਸਟੀਵ ਗੋਲਡ ਇੱਕ ਫਾਊਂਡਰ ਹੈਗੇ CEO 160 ਡਰਾਈਵਿੰਗ ਅਕੈਡਮੀ ਦੇ, ਉਹ ਕਹਿੰਦੇ ਵੀ ਇੰਨੇ ਜ਼ਿਆਦਾ ਟਰੱਕਿੰਗ ਸਕੂਲ ਖੁੱਲੇ ਹੋ ਆ, ਕਈਆਂ ਨੇ ਪਾਰਕਿੰਗ ਲੋਟਾਂ ਦੇ ਵਿੱਚ ਹੀ ਜਿਹੜੇ ਸਕੂਲ ਖੋਲੇ ਹੋਏ ਹੈਗੇ ਆ, ਖੇਤਾਂ ਦੇ ਵਿੱਚ ਕਹਿੰਦੇ ਜਿਹੜੇ ਸਕੂਲ ਖੋਲੇ ਹੋਏ ਹੈਗੇ ਆ। ਕਹਿੰਦੇ ਅਸੀਂ $6000 ਚਾਰਜ ਕਰਦੇ ਆ, 160 ਘੰਟੇ ਦੀ ਟ੍ਰੇਨਿੰਗ ਦਿੰਦੇ ਆ ਤੇ ਕਈ ਜਿਹੜੇ ਕਹਿੰਦੇ ਅਨਲਾਇਸੈਂਸਡ ਸਕੂਲ ਹੈਗੇ ਆ ਉਹ 15-15 ਘੰਟੇ ਦੇ ਵਿੱਚ ਹੀ ਜਿਹੜੇ ਆ ਲੋਕਾਂ ਨੂੰ ਟਰੱਕ ਦਾ ਜਿਹੜਾ ਡਰਾਈਵਿੰਗ ਲਾਇਸੈਂਸ ਲੈਣ ਦੇ ਲਈ ਤਿਆਰ ਕਰ ਦਿੰਦੇ ਹੈਗੇ ਆ। 80,000 ਪਾਉਂਡ ਦਾ ਟਰੱਕ ਹਾਈਵੇ ਦੇ ਉੱਤੇ ਜਦੋਂ ਕਿਸੇ ਸਹੀ ਤਰੀਕੇ ਦੇ ਨਾਲ ਟ੍ਰੇਨ ਨਾ ਹੋਇਆ ਹੋਵੇ ਤਾਂ ਐਕਸੀਡੈਂਟ ਦੇ ਬਹੁਤ ਹੋਣ ਦੇ ਚਾਂਸ ਜ਼ਿਆਦੇ ਹੈਗੇ ਆ। ਫਲਾਈ ਬਾਈ ਨਾਈਟ ਕਹਿੰਦੇ ਸਕੂਲ ਆ ਉਹ ਚੱਲ ਰਹੇ ਹੈਗੇ ਆ। ਜੀ ਅਜਾ ਸਿੰਘ ਸਮਾਂ ਪ੍ਰੋਗਰਾਮ ਦਾ ਸਮਾਪਤ ਆ। ਜਾਣ ਤੋਂ ਪਹਿਲਾਂ ਮਾਰਕੀਟਸ ਦਾ ਜੇ ਹਾਲ ਦੱਸਦੇ ਜਾਈਏ। ਡਾਓ ਜੋਨ 167 ਪੁਆਇੰਟ ਘਟ ਕੇ 49,241 ਤੇ ਬੰਦ ਹੋਇਆ। S&P 59 ਪੁਆਇੰਟ ਘਟ ਕੇ 6918। ਨੈਸਡੈਕ 337 ਪੁਆਇੰਟ ਘਟ ਕੇ 23,255 ਤੇ। ਸੋਨੇ ਦਾ ਭਾਅ $5,061 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $64
ਪ੍ਰਤੀ ਬੈਰਲ ਰਹੀ। 10 ਈਅਰ ਯੀਲਡ 4.28%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 76,328 ਤੇ ਇਥੀਰੀਅਮ 2200 ਤੇ $65 ਦੇ ਬਰਾਬਰ ਚੱਲ ਰਿਹਾ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ ਰਹੇ ਆ ਤੇ ਪਾਕਿਸਤਾਨ ਦੇ 279 ਰੁਪਏ ਤੇ 71 ਪੈਸੇ ਤੇ ਇੰਡੀਆ ਦੇ 91 ਰੁਪਏ ਤੇ 42 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਇਹਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। ਯੂਐਸ।